ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟਲਾਈਜ਼ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਇੱਕ ਬੜੇ ਅਹਿਮ ਮਸਲੇ ਤੇ ਗੱਲਬਾਤ ਕਰਾਂਗੇ, ਜੋ ਕਿ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਿਹਾ ਤੇ ਜਿਸ ਕਾਰਨ ਪੰਜਾਬ ਦੇ ਇੱਕ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਆ। ਤੇ ਇਹ ਜਿਹੜਾ ਮਾਮਲਾ ਆ, ਇਹ ਜਿੱਥੇ ਇੱਕ ਕਰਪਟ ਸਿਸਟਮ ਦਾ ਮਾਮਲਾ ਆ, ਉੱਥੇ ਜਿਹੜੇ ਪੰਜਾਬ ਦਾ ਇਸ ਸਮੇਂ ਕ੍ਰਾਈਸਿਸ ਆ ਵੱਡੇ ਪੱਧਰ ਤੇ, ਉਹਦੀਆਂ ਕਈ ਪਰਤਾਂ ਵੀ ਜਿਹੜੀਆਂ ਉਹ ਇਸ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਆ। ਉਹਨਾਂ ਤੇ ਵੀ ਗੱਲਬਾਤ ਕਰਾਂਗੇ। ਤਾਂ ਮੈਂ ਗੱਲਬਾਤ ਕਰ ਰਿਹਾ ਪੰਜਾਬ ਦੇ ਵਿੱਚ ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਵੱਲੋਂ ਪਿਛਲੇ ਦਿਨੀ ਇਹ ਖਬਰ ਸਾਹਮਣੇ ਆਈ ਕਿ ਸੁਸਾਈਡ ਕਰ ਲਿਆ ਗਿਆ। ਪਰ ਜਦੋਂ ਖਬਰ ਦੀਆਂ ਪਰਤਾਂ ਖੁੱਲੀਆਂ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਸੁਸਾਈਡ ਆ, ਇਹ ਬੇਸਿਕਲੀ ਸੁਸਾਈਡ ਨਹੀਂ, ਇੱਕ ਕਤਲ ਆ। ਜਿਹੜਾ ਕਤਲ ਜਿਹਦੇ ਪਿੱਛੇ ਜਿਹੜਾ ਲਾਲਜੀਤ ਸਿੰਘ ਭੁੱਲਰ ਦਾ ਕਰਪਟ ਸਿਸਟਮ ਆ, ਲਾਲਜੀਤ ਸਿੰਘ ਭੁੱਲਰ ਦੇ ਐਕਸ਼ਨਸ ਨੇ ਉਹ ਜ਼ਿੰਮੇਵਾਰ ਨੇ, ਜਿਹਦੇ ਕਾਰਨ ਹੁਣ ਲੋਕਾਂ ਦੇ ਪ੍ਰੈਸ਼ਰ ਦੇ ਚੱਲਦੇ ਆ, ਲੋਕ ਵਿਰੋਧ ਦੇ ਚੱਲਦੇ ਆ, ਲਾਲਜੀਤ ਸਿੰਘ ਭੁੱਲਰ ਨੂੰ ਅਖੀਰ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰਨਾ ਪਿਆ ਤੇ ਜੇਲ੍ਹ ਦੇ ਵਿੱਚ ਬੰਦ ਕਰਨਾ ਪਿਆ। ਪਰ ਜਿਹੜੇ ਲੋਕ ਆ ਉਹ ਇਹ ਮੰਗ ਕਰ ਰਹੇ ਆ ਕਿ ਪੰਜਾਬ ਸਰਕਾਰ, ਕਿਉਂਕਿ ਪੰਜਾਬ ਸਰਕਾਰ ਦਾ ਆਪਣਾ ਮੰਤਰੀ ਇਸ ਮਾਮਲੇ ਦੇ ਵਿੱਚ ਇਨਵੋਲਡ ਆ, ਇਸ ਕਰਕੇ ਇਸ ਕੇਸ ਦੀ ਜਿਹੜੀ ਜਾਂਚ ਆ ਉਹ ਭਾਰਤ ਸਰਕਾਰ ਦੀ ਜਿਹੜੀ ਜਾਂਚ ਏਜੰਸੀ ਹੈ ਸੀਬੀਆਈ, ਉਹਦੇ ਵੱਲੋਂ ਕਰਵਾਈ ਜਾਵੇ। ਤੇ ਪੰਜਾਬ ਸਰਕਾਰ ਇਹਦਾ ਵਿਰੋਧ ਵੀ ਕਰ ਰਹੀ ਆ ਕਿ ਸੀਬੀਆਈ ਵੱਲੋਂ ਇਸ ਮਾਮਲੇ ਦੀ ਜਾਂਚ ਦਾ। ਪਰ ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ ਉਹਦੇ ਵਿੱਚ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੀਐਚਡੀ ਹੋਲਡਰ ਜਿਹੜਾ ਇੱਕ ਨੌਜਵਾਨ ਆ ਪੰਜਾਬ ਦਾ, ਜਿਹੜਾ ਇੱਕ ਉੱਚ ਅਹੁਦੇ ਤੇ ਪਹੁੰਚਿਆ, ਤੇ ਕਿਵੇਂ ਉੱਥੋਂ ਦਾ ਕਰਪਟ ਪੋਲੀਟੀਕਲ ਸਿਸਟਮ ਉਹਨੂੰ ਮਜਬੂਰ ਕਰਦਾ ਆ ਸੁਸਾਈਡ ਕਰਨ ਦੇ ਲਈ, ਤੇ ਕਿਹੋ ਜਿਹਾ ਉਹ ਸ਼ਖਸ ਸੀ, ਤੇ ਕਿਵੇਂ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਲੋਕ ਬੈਠੇ ਆ, ਜਿਹੜੇ ਸਮੇਂ-ਦਰ ਸਮੇਂ ਪੰਜਾਬ ਦਾ ਜਿਹੜਾ ਸਿਸਟਮ ਆ ਉਹਨੂੰ ਸਹੀ ਕਰਨ ਦੇ ਲਈ ਜਦੋਂ ਵੀ ਕੋਈ ਆਸ ਦੀ ਕਿਰਨ ਨਜ਼ਰ ਆਉਂਦੀ ਆ ਤਾਂ ਉਹਦਾ ਸਮਰਥਨ ਕਰਦੇ ਆ, ਸਪੋਰਟ ਕਰਦੇ ਆ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਨੌਜਵਾਨ ਨੇ, ਇੱਕ ਅਫਸਰ ਨੇ ਸੁਸਾਈਡ ਕੀਤਾ ਆ, ਉਹਨੂੰ ਮਜਬੂਰ ਕੀਤਾ ਗਿਆ, ਤਾਂ ਕਿਵੇਂ ਫਿਰ ਵਿਦੇਸ਼ਾਂ ਦੇ ਵਿੱਚ ਹੁਣ ਲੋਕ, ਖਾਸ ਤੌਰ ਦੇ ਉੱਤੇ ਇੱਥੇ ਬਰੈਂਪਟਨ ਦੇ ਵਿੱਚ ਵੀ, ਜਿਵੇਂ ਕੱਲ ਐਤਵਾਰ ਨੂੰ ਸ਼ਾਮ ਕੱਲ 1 ਵਜੇ ਜਿਹੜਾ ਸਿਟੀ ਹਾਲ ਆ ਉਹਦੇ ਵਿੱਚ ਕੈਂਡਲ ਲਾਈਟ ਵਿਜਲ ਰੱਖਿਆ ਗਿਆ ਆ ਇਨਸਾਫ ਦੇ ਲਈ, ਤੇ ਜਿਹੜਾ ਗਗਨਦੀਪ ਸਿੰਘ ਰੰਧਾਵਾ ਨੂੰ ਯਾਦ ਕਰਨ ਦੇ ਲਈ। ਉਹਨਾਂ ਦੇ ਦੋਸਤਾਂ ਵੱਲੋਂ ਤੇ ਹੋਰ ਜਿਹੜੇ ਕਮਿਊਨਿਟੀ ਮੈਂਬਰਸ ਨੇ, ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਕ੍ਰਾਈਸਿਸ ਆ ਉਹਦੇ ਤੋਂ ਬੜੇ ਹੀ ਪਰੇਸ਼ਾਨ ਨੇ, ਉਹ ਚਾਹੁੰਦੇ ਆ ਕਿ ਜਿਹੜਾ ਪੰਜਾਬ ਦਾ ਭਵਿੱਖ ਆ ਉਹ ਚੰਗਾ ਹੋਵੇ। ਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਈਵੈਂਟ ਆ ਕੈਂਡਲ ਲਾਈਟ ਵਿਜਲ ਹੋ ਰਿਹਾ ਕੱਲ 1 ਵਜੇ ਐਤਵਾਰ ਸਿਟੀ ਹਾਲ ਬਰੈਂਪਟਨ ਦੇ ਵਿੱਚ, ਤਾਂ ਉੱਥੇ ਉਹ ਜ਼ਰੂਰ ਪਹੁੰਚਣ। ਤੇ ਇਹ ਜਿਹੜਾ ਸਾਰਾ ਇਵੈਂਟ ਹੈ ਇਹਨੂੰ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਗਗਨਦੀਪ ਸਿੰਘ ਰੰਧਾਵਾ ਦੇ ਦੋਸਤ, ਉਹਨਾਂ ਦੇ ਜਾਣਕਾਰ, ਉਹਨਾਂ ਦੇ ਵਿੱਚੋਂ ਕੁਲਜੀਤ ਸਿੰਘ ਬਰਾੜ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ, ਜਿਹੜੇ ਕਿ ਗਗਨਦੀਪ ਸਿੰਘ ਰੰਧਾਵਾ ਨੂੰ ਆਪਣੀ ਐਜੂਕੇਸ਼ਨ ਦੇ ਟਾਈਮ ਤੋਂ ਬੜਾ ਨੇੜਿਓਂ ਜਾਣਦੇ ਨੇ, ਤੇ ਇਸ ਮਾਮਲੇ ਬਾਰੇ ਵੀ ਉਹਨਾਂ ਨੂੰ ਕਾਫੀ ਜਾਣਕਾਰੀ ਆ। ਤੇ ਅਸੀਂ ਉਹਨਾਂ ਤੋਂ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਜਾਣਾਂਗੇ ਕਿ ਗਗਨਦੀਪ ਸਿੰਘ ਰੰਧਾਵਾ ਕਿਵੇਂ ਦੀ ਸ਼ਖਸੀਅਤ ਦਾ ਮਾਲਕ ਸੀ, ਤੇ ਨਾਲ ਹੀ ਕਿਹੜੇ ਹਾਲਾਤ ਜਾਂ ਇਦਾਂ ਦੀ ਕਿਹੜੀ ਐਕਸਟ੍ਰੀਮ ਸਿਚੁਏਸ਼ਨ ਬਣੀ ਕਿ ਜਿਹਦੇ ਕਰਕੇ ਉਹਨਾਂ ਨੂੰ ਇਹ ਸੁਸਾਈਡ ਕਰਨਾ ਪਿਆ, ਉਹ ਮਜਬੂਰ ਹੋਏ ਸੁਸਾਈਡ ਕਰਨ ਦੇ ਲਈ। ਤੇ ਇਸ ਤੋਂ ਇਲਾਵਾ ਕਿ ਜਿਹੜਾ ਇੱਕ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਲੋਕ ਨੇ, ਉਹਨਾਂ ਦਾ ਜਿਹੜਾ ਇਮੋਸ਼ਨ ਆ ਉਹ ਜਿਵੇਂ ਹਰਟ ਹੁੰਦਾ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ, ਉਹਦੇ ਬਾਰੇ ਵੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤਾਂ ਕੁਲਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਥੈਂਕ ਯੂ ਤੁਹਾਡਾ ਸਮਝਣ ਲਈ, ਸਾਡਾ ਪੱਖ ਰੱਖਣ ਲਈ, ਸਾਡੀ ਗੱਲ ਸੁਣਨ ਲਈ। ਤੇ ਕੁਲਜੀਤ ਸਿੰਘ ਜੀ, ਕੱਲ ਦੇ ਇਵੈਂਟ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਬਾਕੀ ਗੱਲਾਂ ਅਸੀਂ ਅੱਗੇ ਕਰਦੇ ਹਾਂ, ਪਰ ਇੱਕ ਵਾਰ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਥੋੜੀ ਦੇ ਦਿਓ ਕਿ ਕੱਲ ਕਿਵੇਂ ਦਾ ਜਿਹੜਾ ਪ੍ਰੋਗਰਾਮ ਆ ਤੁਸੀਂ ਕਰ ਰਹੇ ਹੋ ਉਹਨਾਂ ਦੀ ਯਾਦ ਦੇ ਵਿੱਚ, ਗਗਨਦੀਪ ਦੀ ਯਾਦ ਦੇ ਵਿੱਚ। ਵੀਰ ਜੀ, ਕੱਲ ਅਸੀਂ ਇੱਥੇ ਬਰੈਂਪਟਨ ਸਿਵਿਕ ਹਾਲ ਦੇ ਫਰੰਟ ਦੇ ਉੱਤੇ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਗਗਨਦੀਪ ਜੀ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਤੇ ਅਸੀਂ ਮੰਗ ਰੱਖ ਰਹੇ ਹਾਂ ਕਿ ਜੋ ਕਰਪਟ ਸਿਸਟਮ ਸਾਡੇ ਵੀਰ ਜੀ ਨੂੰ ਨਿਕਲ ਗਿਆ ਹੈ, ਉਹਦੇ ਅਗੇਂਸਟ ਅਸੀਂ ਹਾਂ ਦਾ ਨਾਅਰਾ ਮਾਰੀਏ ਤੇ ਆਪਣੀ ਮੰਗ ਰੱਖੀਏ ਕਿ ਸਾਰੀ ਦੀ ਸਾਰੀ ਜਾਂਚ ਹੈ ਸੀਬੀਆਈ ਤੋਂ ਕਰਵਾਈ ਜਾਵੇ। ਬਿਲਕੁਲ ਜੀ। ਭਾਜੀ, ਜਿਵੇਂ ਤੁਸੀਂ, ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਤੁਸੀਂ ਉਹਨਾਂ ਦੇ ਨਾਲ ਜਦੋਂ ਤੁਸੀਂ ਪੜ੍ਹਦੇ ਸੀ ਉਸ ਸਮੇਂ ਤੋਂ ਪੰਜਾਬ ਦੇ ਵਿੱਚ ਤੁਹਾਡੀ ਉਹਨਾਂ ਦੇ ਨਾਲ ਸਾਂਝ ਆ,
ਤਾਂ ਕਿਵੇਂ ਦੀ ਉਹ ਸਾਂਝ ਆ? ਤੁਸੀਂ ਇਕੱਠਿਆਂ ਨੇ ਪੜ੍ਹਾਈ ਕੀਤੀ ਜਾਂ ਤੁਸੀਂ ਕਿਵੇਂ ਉਹਨਾਂ ਨੂੰ ਜਾਣਦੇ ਸੀ, ਗਗਨਦੀਪ ਸਿੰਘ ਰੰਧਾਵਾ? ਵੀ ਜੀ ਮੈਂ ਆਪਣਾ ਇੰਜੀਨੀਅਰਿੰਗ ਕੀਤੀ ਸੀਗੀ ਲੁਧਿਆਣਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਉੱਤੋਂ। ਤੇ ਗਗਨਦੀਪ ਵੀਰ PhD ਕਰਨ ਲਈ ਆਏ ਸੀਗੇ ਜੀ ਆਪਣੇ PAU ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਲੁਧਿਆਣੇ ਦੇ ਵਿੱਚ ਦੋ ਮੇਜਰ ਸੰਸਥਾਵਾਂ ਨੇ, ਇੱਕ PAU ਤੇ ਇੱਕ GNE ਪ੍ਰੋਫੈਸ਼ਨਲ, ਜੋ ਪ੍ਰੋਫੈਸ਼ਨਲ ਐਜੂਕੇਸ਼ਨ ਪ੍ਰੋਵਾਈਡ ਕਰਦੀਆਂ। ਤੇ ਇੱਕ ਦੂਸਰੇ ਵੱਲ ਆਉਣਾ ਜਾਣਾ ਤੇ ਇੰਟਰਨਲ ਫਰੈਂਡ ਸਰਕਲ ਦੇ ਥਰੂ ਅਸੀਂ ਇੱਕ ਦੂਸਰੇ ਨੂੰ ਮਿਲੇ। ਤੇ ਕਾਫੀ ਦੇਰ ਅਸੀਂ ਉੱਥੇ ਇੱਕ ਦੂਸਰੇ ਦੇ ਬਹੁਤ ਕਲੋਜ਼ ਰਹੇ ਜੀ, ਜਿੰਨੀ ਦੇਰ ਉਹ PhD ਕਰਦੇ ਰਹੇ। ਇਸ ਤੋਂ ਬਾਅਦ ਦੇ ਵਿੱਚ ਜਦ ਉਹਨਾਂ ਨੇ ਜੌਬ ਸਟਾਰਟ ਕੀਤੀ, ਪਹਿਲਾਂ ਉਹਨਾਂ ਨੇ ਮੋਗਾ ਦੇ ਵਿੱਚ ਨੈਸਲੇ ਦੇ ਵਿੱਚ ਜੌਬ ਸਟਾਰਟ ਕੀਤੀ। ਬਾਅਦ ਦੇ ਵਿੱਚ ਉਹਨਾਂ ਨੇ ਐਗਜ਼ਾਮ ਕਲੀਅਰ ਕਰਕੇ DM ਦੀ ਪੋਜੀਸ਼ਨ ਹਾਸਲ ਕੀਤੀ ਵੇਅਰ ਹਾਊਸ ਕਾਰਪੋਰੇਸ਼ਨ ਦੇ ਅੰਡਰ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਸਾਡਾ ਐਜ਼ ਅ ਫੈਮਿਲੀ, ਕਿਉਂਕਿ ਆਫਟਰ ਮੈਰਿਜ ਬੱਚੇ ਵੀ ਹੋ ਜਾਂਦੇ ਆ ਜੀ, ਤੇ ਐਜ਼ ਅ ਫੈਮਿਲੀ ਫਰੈਂਡ ਵੀ ਅਸੀਂ ਇੱਕ ਦੂਸਰੇ ਨਾਲ ਵਰਤਦੇ ਰਹੇ ਹਾਂ। ਬਿਲਕੁਲ। ਤੇ ਕਿਵੇਂ ਦਾ ਸੁਭਾਅ ਸੀ ਗਗਨਦੀਪ ਸਿੰਘ ਰੰਧਾਵਾ ਦਾ? ਕਿਉਂਕਿ ਜਿਹੜਾ ਸੁਸਾਈਡ ਆ, ਉਹਦੇ ਬਾਰੇ ਇੱਕ ਆਮ ਪ੍ਰਚਲਿਤ ਧਾਰਨਾ ਸਾਡੇ ਸਮਾਜ 'ਚ ਆ ਕਿ ਖੁਦਕੁਸ਼ੀ ਕਰਨੀ, ਆਤਮ ਹੱਤਿਆ ਕਰਨੀ ਇੱਕ ਕਮਜ਼ੋਰ ਸ਼ਖਸੀਅਤ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ। ਪਰ ਗਗਨਦੀਪ ਸਿੰਘ ਰੰਧਾਵਾ, ਜਿਵੇਂ ਤੁਸੀਂ ਦੱਸ ਰਹੇ ਹੋ, PAU ਵੈਸੇ ਹੀ ਇੱਕ ਬੜਾ ਰਨਾਊਂਡ ਇੰਸਟੀਚਿਊਸ਼ਨ ਆ, ਜਿਹਦੇ ਵਿੱਚ ਵਿਦਿਆਰਥੀ ਜਿਹੜਾ ਉੱਥੋਂ ਪੜ੍ਹਦਾ ਆ, ਉਹ ਬੜਾ ਕਿਹਾ ਜਾਂਦਾ ਕਿ ਇੱਥੇ ਇੰਟੈਲੀਜੈਂਟ ਉੱਥੋਂ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਆਪਣਾ ਨਾਂ ਕਮਾਇਆ। ਤੇ ਨਾਲ ਹੀ ਇੱਕ ਮਾਹੌਲ ਵੀ ਪੰਜਾਬ ਦੇ ਵਿੱਚ ਵਿਦਿਆਰਥੀਆਂ ਦਾ ਰਿਹਾ, ਖਾਸ ਤੌਰ ਤੇ ਉਹਨਾਂ ਸਮਿਆਂ ਦਾ ਜਦੋਂ ਤੁਸੀਂ ਪੜ੍ਹਾਈ ਕੀਤੀ ਹੈ, ਕਿ ਅਸੀਂ ਦੇਖਦੇ ਹਾਂ ਕਿ ਬੜੀ ਚੜ੍ਹਦੀ ਕਲਾ ਵਾਲੇ ਜਿਹੜੇ ਨੌਜਵਾਨ ਆ ਉਹ ਹੁੰਦੇ ਆ। ਤੇ ਗਗਨਦੀਪ ਸਿੰਘ ਰੰਧਾਵਾ ਨੇ ਜਿਹੜਾ ਇਹ ਸਟੈਪ ਲਿਆ ਸੁਸਾਈਡ ਕਰਨ ਦਾ, ਤੇ ਕੀ ਮਤਲਬ ਉਹਨਾਂ ਦੀ ਸ਼ਖਸੀਅਤ ਕਿਵੇਂ ਦੀ ਸੀ? ਥੋੜਾ ਜਿਹਾ ਇਹ ਦੱਸੋ, ਤਾਂ ਕਿ ਦਰਸ਼ਕ ਵੀ ਹੋਰ, ਮੈਂ ਚਾਹੁੰਦਾ ਕਿ ਸਮਝ ਸਕਣ ਵੀ ਕਿ ਕਿਹੋ ਜਿਹੇ ਹਾਲਾਤ ਸੀ ਜਿਨ੍ਹਾਂ 'ਚ ਉਹਨਾਂ ਨੂੰ ਇਹ ਸਟੈਪ ਲੈਣਾ ਪਿਆ। ਜੀ ਅਸੀਂ ਖੁਦ ਬਹੁਤ ਸ਼ੌਕ ਦੇ ਵਿੱਚ ਹਾਂ ਜੀ, ਕਿਉਂਕਿ ਗਗਨਦੀਪ ਤੋਂ ਇਸ ਤਰ੍ਹਾਂ ਦਾ ਅਸੀਂ ਐਕਸਪੈਕਟ ਹੀ ਨਹੀਂ ਸੀ ਕਰਦੇ ਜੀ, ਕਿਉਂਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਸਟੈਪ ਚੱਕੇਗਾ। ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਸਟੱਡੀ ਕਰਕੇ ਤੁਸੀਂ ਪਹਿਲਾਂ BSc ਕਰਦੇ ਹੋ, MSc ਕਰਦੇ ਹੋ, ਬਾਅਦ ਵਿੱਚ PhD ਲੈਵਲ, ਲਾਈਕ ਹਾਈਲੀ ਫੁਲੀ ਕੁਆਲੀਫਾਈਡ ਇਨਸਾਨ ਸੀ ਉਹ। ਬਹੁਤ ਹੀ ਮਿਲਨਸਾਰ, ਹਮੇਸ਼ਾ ਹੀ ਉਹਦੇ ਚਿਹਰੇ ਦੇ ਉੱਪਰ ਸਮਾਈਲ ਰਹਿੰਦੀ ਸੀ। ਤੇ ਛੋਟੀਆਂ-ਮੋਟੀਆਂ ਘਟਨਾਵਾਂ ਕਾਲਜ ਟਾਈਮ ਦੇ ਵਿੱਚ, ਸਟੱਡੀ ਦੇ ਵਿੱਚ ਚੱਲਦੀਆਂ ਰਹਿੰਦੀਆਂ, ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਕਦੀ ਵੀ ਅਸੀਂ ਇਹ ਨਹੀਂ ਸੀ ਸੋਚਿਆ ਕਿ ਉਹ ਬੁਝਦਿਲ ਹੈ ਜਾਂ ਉਹ ਕੋਈ ਵੀ ਕਿਸੇ ਵੀ ਹਾਲਾਤ ਦਾ ਸਾਹਮਣਾ ਨਹੀਂ ਕਰ ਸਕਦੇ। ਹਮ। ਮਤਲਬ ਬਿਲਕੁਲ। ਤਾਂ ਜਦੋਂ ਇਹ ਖਬਰ ਤੁਹਾਨੂੰ ਮਿਲੀ ਆ ਕਿ ਗਗਨਦੀਪ ਨੇ ਇਸ ਤਰ੍ਹਾਂ ਸੁਸਾਈਡ ਕਰ ਲਿਆ, ਇਹ ਸ਼ੋਕਿੰਗ ਖਬਰ ਤਾਂ ਐਜ਼ ਅ ਫਰੈਂਡ, ਐਜ਼ ਅ ਫੈਮਿਲੀ ਫਰੈਂਡ, ਇਹ ਅਸੀਂ ਮੰਨਦੇ ਹਾਂ ਕਿ ਹੈਗੀ ਸੀ। ਤਾਂ ਮਤਲਬ ਤੁਹਾਨੂੰ ਕੀ ਲੱਗ ਰਿਹਾ ਕਿ ਜਿਵੇਂ ਹੁਣ ਗੱਲਾਂ ਆ ਰਹੀਆਂ ਕਿ ਉਹਨਾਂ ਨੂੰ ਮਜਬੂਰ ਕੀਤਾ ਗਿਆ, ਜਾਂ ਵੀ ਉਹ ਜਿੰਨੀ ਕੁ ਜਾਣਕਾਰੀ ਤੁਹਾਡੇ ਕੋਲ ਆ, ਤੁਹਾਨੂੰ ਕੀ ਲੱਗ ਰਿਹਾ ਕਿ ਕਿਵੇਂ ਇਹ ਗੱਲਾਂ ਅਨਫੋਲਡ ਹੋਈਆਂ ਕਿ ਇਹ ਐਕਸਟ੍ਰੀਮ ਸਟੈਪ ਗਗਨਦੀਪ ਨੂੰ ਚੁੱਕਣਾ ਪਿਆ? ਜੀ ਜੇ ਲੈਟਸ ਸੇ ਕੋਈ ਵੀ ਆਮ ਇਨਸਾਨ ਜਦੋਂ ਵੈਲ ਸੈਟਲ ਹੋਵੇ, ਵਧੀਆ ਪ੍ਰੋਪਰ ਉਹਦੀ ਜੌਬ ਕਰ ਰਿਹਾ ਹੋਵੇ, ਉਹਦਾ ਦਿਲ ਲੱਗਿਆ ਹੋਵੇ ਉਹ ਜੌਬ ਕਰਨ ਦੇ ਵਿੱਚ, ਉਹਨੂੰ ਸਗੋਂ ਇੱਕ ਐਡੀਸ਼ਨਲ ਡਿਸਟ੍ਰਿਕਟ ਦਾ ਚਾਰਜ ਵੀ ਦਿੱਤਾ ਗਿਆ ਸੀਗਾ, ਤਾਂ ਕਿ ਕਿਉਂਕਿ ਉਹ ਆਪਣੀ ਜੌਬ ਆਪਣੀ ਬਿਲਕੁਲ ਇਮਾਨਦਾਰੀ ਤੇ ਪੂਰੀ ਦਿਲੋਂ ਕਰ ਰਿਹਾ ਸੀਗਾ ਜੀ। ਤੇ ਜਦ ਇਹ ਖਬਰ ਆਈ, ਅਸੀਂ ਇੱਕ ਤਰ੍ਹਾਂ ਦਾ ਕਾਈਂਡ ਆਫ ਸ਼ੌਕ 'ਚ ਹੀ ਚਲੇ ਗਏ, ਜੋ ਤੁਸੀਂ ਕਦੇ ਐਕਸਪੈਕਟ ਹੀ ਨਹੀਂ ਕੀਤਾ ਹੁੰਦਾ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋ ਜਾਏ ਤਾਂ ਫਿਰ ਅਸੀਂ ਆਪਣੇ ਫਰੈਂਡਸ, ਦੋਸਤਾਂ, ਮਿੱਤਰਾਂ ਨਾਲ ਇੱਧਰ ਉੱਧਰੋਂ ਫੋਨ ਕਰਕੇ ਪਤਾ ਕੀਤਾ ਗਿਆ ਕਿ ਉਸ ਬੰਦੇ ਨੂੰ ਇੱਕ ਕਰਪਟ ਸਿਸਟਮ ਨੇ ਹੀ ਇੰਨਾ ਕੁ ਜ਼ਿਆਦਾ ਪਰੇਸ਼ਾਨ, ਮੈਂਟਲੀ ਪਰੇਸ਼ਾਨ ਕੀਤਾ। ਉਹਨੂੰ ਆਪਣੇ ਘਰ ਬੁਲਾ ਕੇ, ਜਾਂ ਕੋਈ ਫਾਰਮ ਹਾਊਸ, ਆਈ ਡੋਂਟ ਨੋ ਵੀ ਬਟ ਕਿਹੜੀ ਐਗਜ਼ੈਕਟ ਬਿਲਡਿੰਗ ਸੀ, ਘਰ ਬੁਲਾ ਕੇ ਉਸਨੂੰ ਇੰਨਾ ਕੁ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਜੀ। ਉਹਦੇ ਜੋ ਸੁਣਨ ਚ ਆਇਆ ਹੈ ਕਿ ਉਹਦੇ ਸਿਰ ਦੇ ਉੱਪਰ ਵੀ ਸੱਟਾਂ ਮਾਰੀਆਂ ਗਈਆਂ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਹੋਰ ਵੀ ਕਈ ਤਰ੍ਹਾਂ ਦੇ ਨਾਲ ਜਲੀਲ ਕੀਤਾ ਗਿਆ, ਜਿਹੜੀਆਂ ਚੀਜ਼ਾਂ ਆਪਾਂ ਨਹੀਂ ਬੋਲਣਾ ਚਾਹੁੰਦੇ ਜੀ TV ਤੇ ਜਾਂ ਕਿਸੇ ਵੀ ਮੀਡੀਆ ਦੇ ਉੱਪਰ। ਤੇ ਉਹਦੇ ਜਲਾਲਤ ਨੂੰ ਹੀ ਉਹ ਆਈ ਥਿੰਕ ਉਹ ਸਹਾਰ ਨਹੀਂ ਕਰ ਸਕਿਆ ਜੀ, ਕਿਉਂਕਿ ਜੇ ਤੁਸੀਂ ਇੰਨੇ ਜ਼ਿਆਦਾ ਪੜ੍ਹੇ ਲਿਖੇ ਹੋਵੋ, ਇੰਨੀ ਅੱਛੀ ਪੋਜੀਸ਼ਨ ਦੇ ਵਿੱਚ ਹੋਵੋ, ਤੇ ਤੁਹਾਨੂੰ ਕੋਈ ਬੰਦਾ ਇੰਨੀ ਬੁਰੀ ਤਰ੍ਹਾਂ ਜਲੀਲ ਕਰੇ, ਤਾਂ ਹੋ ਸਕਦਾ ਬੰਦਾ ਅੱਕ ਕੇ, ਪਰੇਸ਼ਾਨ ਹੋ ਕੇ, ਦੁਖੀ ਹੋ ਕੇ ਇਦਾਂ ਦਾ ਸਟੈਪ ਚੱਕੇ ਜੀ। ਸਾਨੂੰ ਹੋਰ ਵੀ ਸੁਣਨ ਚ ਆਇਆ ਕਿ ਉਹਨਾਂ ਦੀ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਤੇ ਕੋਈ, ਕਿਉਂਕਿ ਅਸੀਂ ਤਾਂ ਕੈਨੇਡਾ ਦੇ ਵਿੱਚ ਬੈਠੇ ਹਾਂ ਜੀ, ਹੁਣ ਜੋ ਇੱਧਰੋਂ ਉੱਧਰੋਂ ਦੋਸਤਾਂ ਮਿੱਤਰਾਂ ਤੋਂ ਸਾਨੂੰ ਇਨਫੋਰਮੇਸ਼ਨ ਪਤਾ ਚੱਲੀ ਹੈ, ਮੈਂ ਤੁਹਾਨੂੰ ਉਹੀ ਸ਼ੇਅਰ ਕਰ ਸਕਦਾ। ਬਿਲਕੁਲ ਜੀ। ਨਹੀਂ, ਇਹ ਇੱਕ ਬੜਾ, ਦੇਖੋ, ਮਤਲਬ ਮੈਂ ਉਸ ਐਂਗਲ ਤੋਂ ਵੀ ਇਸ ਗੱਲ ਨੂੰ ਸਮਝਣਾ ਚਾਹੁੰਦਾ ਭਾਜੀ, ਕਿ ਪੰਜਾਬ ਦੇ ਲੋਕ ਜਿਹੜੇ ਆ, ਉਹ ਪੰਜਾਬ ਤੋਂ ਜਦੋਂ ਇੱਥੇ ਉੱਠ ਕੇ ਆਉਂਦੇ ਆ, ਭਾਵੇਂ ਉਹਨਾਂ ਦੇ ਪਰਿਵਾਰ ਇੱਥੇ ਨੇ ਆਪਣੇ ਨਿੱਜੀ ਤੌਰ ਤੇ,
ਪਰ ਪੰਜਾਬ ਦੇ ਵਿੱਚ ਕੁਝ ਵੀ ਵਾਪਰਦਾ ਆ ਤਾਂ ਉਹਨਾਂ ਨੂੰ, ਜਿੰਨਾ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਤਕਲੀਫ ਹੁੰਦੀ ਹੈ, ਉਹ ਤੋਂ ਵੱਧ ਅਸੀਂ ਦੇਖਦੇ ਹਾਂ ਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਤਕਲੀਫ ਹੁੰਦੀ ਆ। ਤੇ ਜਿਹੜੀ ਉਹ ਇੱਛਾ ਵੀ ਆ ਵੀ ਪੰਜਾਬ ਦਾ ਭਵਿੱਖ ਚੰਗਾ ਬਿਹਤਰ ਦੇਖਣ ਦੀ, ਉਹ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਆ ਉਹਨਾਂ ਦੇ ਵਿੱਚ ਅਸੀਂ ਸਮੇਂ ਦਰ ਸਮੇਂ ਦੇਖਦੇ ਹਾਂ ਕਿ ਉਹ ਵੱਡੇ ਪੱਧਰ ਤੇ ਆ। ਜਿਹਦੇ ਵਿੱਚੋਂ ਇਹ ਹੋਇਆ ਕਿ ਜਦੋਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਖੜੀ ਹੋਈ, ਤੇ ਭਾਵੇਂ ਸਾਰੇ ਭਾਰਤ ਦੇ ਵਿੱਚ ਉਹਨੂੰ ਕਿਤੋਂ ਵੀ ਕੋਈ ਐਡੀ ਵੱਡੀ ਸਪੋਰਟ ਨਹੀਂ ਮਿਲੀ, ਪਰ ਪੰਜਾਬ ਦੇ ਵਿੱਚ ਜਿਹੜੇ ਖਾਸ ਤੌਰ ਤੇ ਵਿਦੇਸ਼ਾਂ 'ਚ ਬੈਠੇ ਪੰਜਾਬ ਦੇ ਲੋਕ ਸੀ, ਉਹਨਾਂ ਨੇ ਇਹ ਸੋਚਿਆ ਕਿ ਜਿਹੜਾ ਕਰਪਟ ਸਿਸਟਮ ਉੱਥੇ ਪੋਲੀਟੀਕਲ ਬਣਿਆ, ਉਹਨੂੰ ਬਦਲਣ ਦੇ ਲਈ ਇਸ ਪਾਰਟੀ ਨੂੰ ਅੱਗੇ ਲਿਆਂਦਾ ਜਾਵੇ। ਤੇ ਵੱਡੇ ਪੱਧਰ ਤੇ ਮੈਨੂੰ ਲੱਗਦਾ ਵੀ ਕਿਸੇ ਪਾਰਟੀ ਨੂੰ ਇੰਨਾ ਪੈਸਾ ਨਹੀਂ ਵਿਦੇਸ਼ਾਂ 'ਚੋਂ ਇਕੱਠਾ ਕਰਨਾ ਜਿੰਨਾ ਇਸ ਪਾਰਟੀ ਨੂੰ ਪੈਸਾ ਇਕੱਠਾ ਕਰਕੇ ਵਿਦੇਸ਼ਾਂ 'ਚ ਪੰਜਾਬ ਦੇ ਲੋਕਾਂ ਨੇ ਦਿੱਤਾ। ਤੇ ਅੱਜ ਜਦੋਂ ਇਹ ਘਟਨਾਵਾਂ ਇਦਾਂ ਦੀਆਂ ਵਾਪਰ ਰਹੀਆਂ ਆ, ਹੋਰ ਵੀ ਪਿਛਲੇ ਲੰਮੇ ਸਮੇਂ ਤੋਂ ਜਿਸ ਤਰੀਕੇ ਦਾ ਪੰਜਾਬ 'ਚ ਮਾਹੌਲ ਚੱਲ ਰਿਹਾ ਆ, ਤਾਂ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਇੱਕ ਉਸ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ, ਜਿਹੜਾ ਪੰਜਾਬ ਨੂੰ ਛੱਡ ਕੇ ਇਸ ਵਿਦੇਸ਼ਾਂ ਦੀ ਧਰਤੀ ਤੇ ਆਇਆ? ਵੀ ਜੀ ਹਰ ਕੋਈ ਪੰਜਾਬ ਦੀ ਭਲਾਈ ਚਾਹੁੰਦਾ ਹੈ, ਜੋ ਪੰਜਾਬ ਦੇ ਲਈ ਸੱਚੇ ਦਿਲੋਂ ਪਿਆਰ ਕਰਦਾ ਜੀ। ਸਰਕਾਰਾਂ ਆਉਂਦੀਆਂ, ਸਰਕਾਰਾਂ ਜਾਂਦੀਆਂ ਜੀ। ਇਹ ਆਮ ਘਰਾਂ ਦੇ ਲੋਕ ਚੁਣ ਕੇ ਇਹ ਸਰਕਾਰ ਦੇ ਵਿੱਚ ਆਏ, ਪਰ ਜਦੋਂ ਇਹ ਚੁਣ ਕੇ ਇਹਨਾਂ ਦੇ ਕੋਲ ਪਾਵਰ ਆ ਜਾਂਦੀ ਹੈ, ਪੋਜੀਸ਼ਨ ਆ ਜਾਂਦੀ ਹੈ, ਤਾਂ ਮੈਨੂੰ ਨਹੀਂ ਪਤਾ ਜੀ ਕਿਵੇਂ ਸਿਸਟਮ ਉਹਨਾਂ ਨੂੰ ਕੰਟਰੋਲ ਕਰਦਾ, ਤਾਂ ਕਿ ਇੱਕ ਨਾਰਮਲ ਇਨਸਾਨ, ਜਿਹੜੇ ਕਿ ਬਿਲਕੁਲ ਨਾਰਮਲ, ਜਿਸ ਤਰ੍ਹਾਂ ਇਹਨਾਂ ਨੇ ਸਿਲੈਕਸ਼ਨ ਕੀਤੀ ਸੀ ਇਸ ਪਾਰਟੀ ਨੇ ਆਪਣੇ ਕੈਂਡੀਡੇਟਸ ਦੀ, ਤੇ ਉਹ ਇਸ ਸਿਸਟਮ ਦਾ ਸ਼ਿਕਾਰ ਹੋ ਕੇ ਇਸ ਤਰ੍ਹਾਂ ਦੀਆਂ ਵਹਿਸ਼ੀਆਨਾ ਹਰਕਤਾਂ ਦੇ ਉੱਤੇ ਉਤਰ ਆਉਂਦੇ ਆ, ਤੇ ਇੱਕ ਚੰਗੇ ਭਲੇ ਰਿਸਪੈਕਟਡ ਬੰਦੇ ਨੂੰ ਇਸ ਤਰ੍ਹਾਂ ਦਾ ਸਟੈਪ ਚੁੱਕਣਾ ਪੈ ਰਿਹਾ ਜੀ। ਬਹੁਤ ਹੀ ਜ਼ਿਆਦਾ ਅਫਸੋਸਜਨਕ ਹੈ ਜੀ। ਮਤਲਬ ਤੁਹਾਨੂੰ ਲੱਗਦਾ ਵੀ ਹਰ ਇੱਕ ਪੰਜਾਬ ਦਾ ਬੰਦਾ ਜਿਹੜਾ ਜਿਹਨੇ ਇਸ ਪਾਰਟੀ ਤੋਂ ਆਸ ਲਾਈ ਸੀ ਤੇ ਉਹਨੇ ਸਪੋਰਟ ਕੀਤੀ, ਤੁਹਾਨੂੰ ਲੱਗਦਾ ਵੀ ਉਹ ਹੁਣ ਠੱਗਿਆ ਮਹਿਸੂਸ ਕਰ ਰਿਹਾ ਹੋਣਾ, ਜਦੋਂ ਹੁਣ ਕਿੰਨੇ ਲਗਭਗ 4 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੱਤਾ ਦੇ ਵਿੱਚ, ਤੇ ਮਤਲਬ ਉਹਨਾਂ, ਤੁਸੀਂ ਉਹਨੂੰ ਇਸ ਸਾਰੇ ਨੂੰ ਤੇ ਖਾਸ ਤੌਰ ਤੇ ਇਸ ਘਟਨਾ ਤੋਂ ਬਾਅਦ ਕਿਵੇਂ ਮਹਿਸੂਸ ਕਰਦੇ ਹੋ ਉਸ ਚੀਜ਼ ਨੂੰ? ਵੀ ਜੀ ਇਹ ਸਰਕਾਰ ਵੀ, ਜੋ ਮੇਰੇ ਆਪਣੇ ਪਰਸਨਲ ਪੁਆਇੰਟ ਆਫ ਵਿਊ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ, ਜਾਂ ਆਪਾਂ ਨੂੰ ਸੁਣਨ ਦੇ ਵਿੱਚ ਖਬਰਾਂ ਦੇ ਥਰੂ ਪਤਾ ਲੱਗਦਾ ਜੀ, ਤਾਂ ਇਹ ਮੈਂ ਤੁਹਾਡੀ ਗੱਲ ਦੇ ਨਾਲ 110% ਸਹਿਮਤ ਹਾਂ ਜੀ, ਕਿ ਹਰ ਕੋਈ ਪਰੇਸ਼ਾਨ ਹੈ। ਤੇ ਸੋਚਿਆ ਸੀ ਲੋਕਾਂ ਨੇ ਕਿ ਬਦਲਾਅ ਆਏਗਾ, ਬਦਲਾਅ ਆਏਗਾ, ਸਾਨੂੰ ਚੰਗਾ ਮਿਲੇਗਾ, ਕਿ ਜੋ ਰਵਾਇਤੀ ਪਾਰਟੀਆਂ ਜੋ ਜਿਨ੍ਹਾਂ ਨੂੰ ਲੋਕਾਂ ਨੂੰ ਠੱਗਣ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਉਹਨਾਂ ਦੀ ਬਜਾਏ ਕੋਈ ਚੰਗੇ ਲੋਕ ਇੱਕ ਸਰਕਾਰ ਬਣਾਉਣਗੇ, ਤੇ ਸਾਰਿਆਂ ਨੂੰ ਇੱਕ ਖੁਸ਼ਹਾਲ ਤੇ ਵਧੀਆ ਜ਼ਿੰਦਗੀ ਜਿਉਣ ਦਾ, ਅੱਛੇ ਫਿਊਚਰ ਦੀ ਕਾਮਨਾ ਸੀ, ਤੇ ਜੋ ਕਿ ਸੱਚ ਸਾਬਤ ਨਹੀਂ, ਸਗੋਂ ਆਪੋਜ਼ਿਟ ਹੀ ਹੋ ਰਿਹਾ ਜੀ। ਬਿਲਕੁਲ ਜੀ, ਇਹ ਇੱਕ ਬੜਾ ਵੱਡਾ ਸਵਾਲ ਆ ਜਦੋਂ ਭਾਈ ਅਸੀਂ ਗੱਲ ਕਰ ਰਹੇ ਹਾਂ ਇਸ ਸ਼ੋਅ ਦੇ ਰਾਹੀਂ ਵੀ ਇਹ ਇੱਕ ਘਟਨਾ, ਇੱਕ ਮਹਿਜ਼ ਇੱਕ ਘਟਨਾ ਨਹੀਂ, ਕਿਉਂਕਿ ਅੱਜ ਕੱਲ੍ਹ ਦਾ ਸਮਾਂ ਇਹ ਹੋ ਗਿਆ ਕਿ ਲੋਕ ਜਿਹੜੇ ਆ, ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰਦੀਆਂ ਆ, ਸਰਕਾਰਾਂ ਜਿਹੜੀਆਂ ਆ ਉਹ ਬੜੀ ਛੇਤੀ ਸੋਸ਼ਲ ਮੀਡੀਆ ਨੂੰ ਮੈਨੀਪੂਲੇਟ ਕਰਦੀਆਂ ਆ, ਮਤਲਬ ਖਬਰਾਂ ਜਿਹੜੀਆਂ ਉਹ ਅੱਖਾਂ ਤੋਂ ਓਹਲੇ ਕਰਤੀਆਂ ਜਾਂਦੀਆਂ। ਪਰ ਜਿਵੇਂ ਤੁਸੀਂ ਇਹ ਹੁਣ ਆਵਾਜ਼ ਚੁੱਕ ਰਹੇ ਹੋ ਇੱਥੇ, ਜਾਂ ਹੋਰ ਲੋਕ ਆਵਾਜ਼ ਚੁੱਕ ਰਹੇ ਆ, ਉਹ ਇਹੀ ਲੜਾਈ ਆ ਕਿ ਅਸੀਂ ਆਵਾਜ਼ ਦਬਣ ਨਹੀਂ ਦੇਣੀ। ਅਸੀਂ ਆਪਣੀ ਆਵਾਜ਼ ਜਿਹੜੀ ਆ ਚੁੱਕਦੇ ਰਹਾਂਗੇ, ਕਿ ਜਿਵੇਂ ਐਲਗੋਰਿਦਮ ਕੰਟਰੋਲ ਕਰਕੇ ਸਰਕਾਰਾਂ ਜਿਹੜੀਆਂ ਆ ਉਹ ਮਸਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਤਾਂ ਅੱਜ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਪੰਜਾਬ ਦੇ ਲੋਕ ਆ, ਉਹਨਾਂ ਦੇ ਲਈ ਇੱਕ ਵੱਡਾ ਸਵਾਲ, ਹੁਣ ਜਦੋਂ ਅਸੀਂ ਇਹ ਸਮਝਦੇ ਹਾਂ, ਮੈਂ ਤੁਹਾਨੂੰ ਵੀ ਇਹ ਸਵਾਲ ਨਾਲੇ ਕਰ ਰਿਹਾ ਜਿੱਥੇ ਮੈਂ ਸਾਰੇ ਹੋਰ ਦਰਸ਼ਕਾਂ ਨੂੰ ਵੀ ਕਰ ਰਿਹਾ, ਕਿ ਜਦੋਂ ਆਮ ਆਦਮੀ ਪਾਰਟੀ ਖੜੀ ਹੋਈ ਤਾਂ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੇ ਵੱਡੇ ਪੱਧਰ ਤੇ ਸਮਰਥਨ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਕੁਝ ਚੰਗਾ ਸਾਰ ਸਕੀਏ। ਪਰ ਉਹ ਜਦੋਂ ਹੁਣ ਚੀਜ਼ ਫੇਲ ਹੋ ਰਹੀ ਆ, ਤਾਂ ਬੜੇ ਲੋਕਾਂ ਤੋਂ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਉਹ ਕਹਿੰਦੇ ਯਾਰ ਇੱਥੇ ਕੁਝ ਨਹੀਂ ਹੋ ਸਕਦਾ, ਵੀ ਜਿਵੇਂ ਹਾਰਨ ਵਾਲੀ ਗੱਲ ਹੁੰਦੀ ਆ ਨਾ, ਬੰਦਾ ਕਹਿੰਦਾ ਯਾਰ ਵੀ ਨਹੀਂ, ਵੀ ਇਹ ਤਾਂ ਨਹੀਂ ਕੁਝ ਵੀ ਹੋ ਸਕਦਾ, ਵੀ ਆਪਾਂ ਕਿਉਂ ਮੱਥਾ ਮਾਰਦੇ ਆ, ਹਨਾ। ਤਾਂ ਮਤਲਬ ਵੀ ਜਿਹੜਾ ਉਹ ਸਿਸਟਮ ਆ ਜਿਹਦੀ ਤੁਸੀਂ ਗੱਲ ਕੀਤੀ ਕਿ ਪਤਾ ਨਹੀਂ ਚੰਗੇ ਭਲੇ ਬੰਦੇ ਆਮ ਘਰਾਂ ਦੇ ਵਿੱਚੋਂ ਆਏ ਤੇ ਅੱਜ ਉਹ ਵੀ ਵਹਿਸ਼ੀ ਹੋ ਗਏ, ਉਹ ਸਿਸਟਮ ਨੇ ਮਤਲਬ ਇਸ ਤਰੀਕੇ ਦਾ ਸਿਸਟਮ ਆ ਵੀ ਜਿਹੜਾ ਉਹਨਾਂ ਹਰ ਬੰਦੇ ਨੂੰ ਜਿਹੜਾ ਆ ਉਹ ਖਾ ਜਾਂਦਾ ਹੈ, ਜਿਹੜਾ ਉੱਥੇ ਸਿਸਟਮ ਚ ਆਉਂਦਾ ਆ। ਤਾਂ ਮਤਲਬ ਉਹ ਸਿਸਟਮ ਜਿਹੜਾ ਆ, ਉਹ ਜਿਹੜੇ ਲੋਕ ਇੱਥੋਂ ਚੀਜ਼ਾਂ ਨੂੰ ਵਧੀਆ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ, ਉਹਨਾਂ ਨੂੰ ਵੀ ਹਰਾ ਰਿਹਾ, ਉਹਨਾਂ ਦੇ ਮਨ ਵੀ ਤੋੜ ਰਿਹਾ ਆ। ਤਾਂ ਜਿਹੜੀ ਇਹ ਸਿਚੁਏਸ਼ਨ ਆ, ਇਹਨੂੰ ਤੁਸੀਂ ਇੱਕ ਆਮ ਬੰਦਾ ਹੋਣ ਦੇ ਨਾਤੇ ਕਿਵੇਂ ਸਮਝ ਰਹੇ ਹੋ, ਕਿ ਕੀ ਤੁਹਾਨੂੰ ਲੱਗਦਾ ਕਿ ਹੁਣ ਜਦੋਂ ਪੰਜਾਬ ਦੇ ਵਿੱਚੋਂ ਫੇਰ ਕੋਈ ਆਸ ਨਵੀਂ ਕੋਈ ਦਿਖੂਗੀ, ਲੋਕ ਕੋਈ ਇਕੱਠੇ ਹੋਣਗੇ ਕਿ ਅਸੀਂ ਪੰਜਾਬ ਨੂੰ ਸੁਧਾਰ ਸਕੀਏ, ਤਾਂ ਤੁਹਾਨੂੰ ਲੱਗਦਾ ਕਿ ਹੁਣ ਸ਼ਾਇਦ ਲੋਕ ਜਿਹੜੇ ਆ ਉਵੇਂ ਦਾ ਸਮਰਥਨ ਉਹਨਾਂ ਦਾ ਮਨ ਕਰਨ ਨੂੰ ਨਹੀਂ ਮੰਨੂਗਾ, ਕਿ ਜਿਹੜੇ ਆਪ ਦੇ ਇਸ ਪ੍ਰੋਜੈਕਟ ਤੋਂ ਬਾਅਦ ਕਿ ਅਗਲੇ ਬੰਦਿਆਂ ਦੇ ਰਾਹ ਵੀ ਬੰਦ ਹੋ ਰਹੇ ਆ ਜੇ ਕੋਈ ਪੰਜਾਬ ਦੇ ਵਿੱਚ ਕੁਝ ਚੰਗਾ ਕਰਨਾ ਚਾਹੁੰਦੇ ਆ? ਕੁਛ ਹੱਦ ਤੱਕ ਤੁਹਾਡੀ ਗੱਲ ਠੀਕ ਹੈ ਜੀ, ਪਰ ਜਿਸ ਤਰ੍ਹਾਂ ਕਹਿੰਦੇ ਆ ਹੋਪ ਸਸਟੇਨ ਦਾ ਵਰਲਡ, ਤੇ
ਹਮੇਸ਼ਾ ਸਾਰੇ ਹਰ ਕਿਸੇ ਬੰਦੇ ਨੂੰ ਜੀ ਚੰਗੇ ਦੀ ਕਾਮਨਾ ਕਰਨੀ ਚਾਹੀਦੀ ਹੈ, ਤੇ ਸਾਰੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਦਿਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਝ ਚੰਗਾ ਹੋਵੇ। ਜੋ ਵੀ ਚੰਗਾ ਹੋਵੇ, ਡਜ਼ਨਟ ਮੈਟਰ ਕਿ ਕਿਹੜੀ ਪਾਰਟੀ ਦਾ ਹੈ। ਤੁਸੀਂ ਇਨਸਾਨ ਦੇਖੋ ਕਿ ਉਸ ਦਾ ਕਿਰਦਾਰ ਦੇਖੋ, ਤੇ ਉਦੋਂ ਪਾਰਟੀ ਤੋਂ ਉੱਪਰ ਹੋ ਕੇ ਇੱਕ ਪਰਸਨਲ ਲੈਵਲ ਦੇ ਉੱਪਰ ਤੁਸੀਂ ਉਹਨਾਂ ਦੀ ਸਪੋਰਟ ਕਰੋ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਮੈਂ ਇਹ ਪਾਰਟੀ ਨੂੰ ਬਿਲੋਂਗ ਕਰਦਾ ਜਾਂ ਮੇਰਾ ਖਾਨਦਾਨ ਇਹ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ, ਪਰ ਮੇਰੇ ਹਲਕੇ ਦੇ ਵਿੱਚ ਬੀ ਪਾਰਟੀ ਦਾ ਕੋਈ ਮੈਂਬਰ ਹੈ ਜਿਸ ਦਾ ਕਿਰਦਾਰ ਵਧੀਆ ਹੈ, ਜਿਸ ਨੇ ਹੁਣ ਤੱਕ ਲੋਕ ਭਲਾਈ ਦੇ ਅੱਛੇ ਕੰਮ ਕੀਤੇ ਆ, ਤਾਂ ਤੁਸੀਂ ਸਿਰਫ ਤੇ ਸਿਰਫ ਕਿ ਇਹ ਪਾਰਟੀ ਨੂੰ ਬਿਲੋਂਗ ਕਰਨ ਦੇ ਕਰਕੇ ਉਹ ਦੂਸਰੇ ਦੀ ਸਪੋਰਟ ਨਾ ਕਰੋ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਜੋ ਅੱਛਾ ਇਨਸਾਨ ਆ, ਅੱਛੇ ਕਿਰਦਾਰ ਦਾ ਮਾਲਕ ਹੈ, ਤੇ ਉਸ ਤਰ੍ਹਾਂ ਦੇ ਬੰਦਿਆਂ ਨੂੰ ਤੁਸੀਂ ਜਿਤਾ ਕੇ ਅੱਗੇ ਕਰੋ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉੱਥੇ ਮੈਜੋਰਟੀ ਦੀ ਸਰਕਾਰ ਬਣੇ ਤਾਂ ਹੀ ਕੋਈ ਪ੍ਰੋਪਰ ਫੈਸਲੇ ਹੋ ਸਕਦੇ ਆ। ਜੇ ਸੋਚ ਅੱਛੀ ਵਾਲੇ ਲੋਕ ਅੱਗੇ ਆਉਣਗੇ ਤਾਂ ਨੈਚੁਰਲੀ ਗੱਲ ਆ ਜੀ, ਚਾਹੇ ਮਾਈਨੋਰਟੀ ਹੋਵੇ ਚਾਹੇ ਮੈਜੋਰਟੀ ਹੋਵੇ, ਤਾਂ ਹਮੇਸ਼ਾ ਲੋਕ ਭਲਾਈ ਦੇ ਕੰਮ ਹੀ ਹੋਣਗੇ। ਤੇ ਕੋਈ ਵੀ ਵੱਡੀ ਤੋਂ ਵੱਡੀ ਘਟਨਾ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਜੀ, ਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਕਿਉਂਕਿ ਕੋਸ਼ਿਸ਼ਾਂ ਅਕਸਰ ਕਾਮਯਾਬ ਹੋ ਜਾਂਦੀਆਂ। ਤੇ ਪਰਿਵਾਰ ਦੇ ਨਾਲ ਤੁਹਾਡਾ ਸੰਪਰਕ, ਜਿਵੇਂ ਗਗਨਦੀਪ ਸਿੰਘ ਰੰਧਾਵਾ ਦਾ ਪਰਿਵਾਰ ਆ, ਲੇਟੈਸਟ ਖਬਰ ਆਈ ਕਿ ਕੱਲ ਪੁਲਿਸ ਉਹਨਾਂ ਦੇ ਬਿਆਨ ਲੈ ਰਹੀ ਸੀ ਤਾਂ ਉਦੋਂ ਕੋਈ ਲਾਈਟ ਕਿਸੇ ਨੇ ਸਾਜ਼ਿਸ਼ੀ ਤੌਰ ਤੇ ਉਹਨਾਂ ਦੇ ਘਰ ਦੀ ਜਿਹੜੀ ਆ ਤਰੀਕੇ ਨਾਲ ਕੱਟੀ, ਤੇ ਪਰਿਵਾਰ ਨੂੰ ਵੀ ਡਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਿਹਾ ਜਾ ਰਿਹਾ ਕਿ ਹੋ ਰਹੀਆਂ ਨੇ। ਤੁਹਾਡੀ ਗੱਲਬਾਤ ਪਿੱਛੇ ਪਰਿਵਾਰ ਨਾਲ ਹੁੰਦੀ ਹੋਣੀ ਹੈ, ਕਿਵੇਂ ਦਾ ਜਿਹੜਾ ਪਰਿਵਾਰ ਇਸ ਟਾਈਮ ਕੀ ਮਹਿਸੂਸ ਕਰ ਰਿਹਾ ਜੀ? ਵੀ ਜੀ ਇੱਕ ਬਹੁਤ ਵੱਡਾ ਗਰੁੱਪ ਖਾਲਸਾ ਕਾਲਜ ਦੇ ਐਲਮਨੀ, ਪੀਏਯੂ ਕਾਲਜ ਦੇ ਐਲਮਨੀ, ਔਰ ਜੋ ਵੀ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਸੀ, ਉਹ ਸਾਰੇ ਪਰਿਵਾਰ ਦੇ ਸਪੋਰਟ ਵਾਸਤੇ ਹਰ ਵੇਲੇ ਪ੍ਰੈਜ਼ੈਂਟ ਆ ਜੀ, ਹਰ ਵੇਲੇ ਖੜੇ ਆ। ਲੋਕੀ ਕੁਝੀਆਂ ਹਰਕਤਾਂ ਕਰਨਗੇ, ਅਸੀਂ ਪਰਿਵਾਰ ਨੂੰ ਹਮੇਸ਼ਾ ਹੌਸਲਾ ਦਿੰਦੇ ਹਾਂ ਕਿ ਤੁਸੀਂ ਪਿੱਛੇ ਨਹੀਂ ਹਟਣਾ। ਜਦ ਤੱਕ ਆਪਾਂ ਸਾਰੇ ਹੈ, ਆਪਾਂ ਇਨਸਾਫ ਦੇ ਲਈ, ਇਸ ਲੜਾਈ ਦੇ ਲਈ ਆਪਣੇ ਵੱਲੋਂ ਪੂਰੀ ਵਾਹ ਲਾਵਾਂਗੇ ਜੀ। ਠੀਕ ਹੈ ਜੀ। ਜਾਂਦੇ ਜਾਂਦੇ ਭਾਜੀ, ਇੱਕ ਵਾਰ ਜਿਹੜਾ ਆਖਰੀ ਮੈਸੇਜ ਤੁਸੀਂ ਕਨਵੇ ਕਰਨਾ ਚਾਹੁੰਦੇ ਹੋ ਬਰੈਂਪਟਨ ਦੇ ਲੋਕਾਂ ਨੂੰ, ਖਾਸ ਤੌਰ ਤੇ ਜਿਹੜਾ ਕੱਲ ਦਾ ਇਵੈਂਟ ਹੋ ਰਿਹਾ ਉਹਦੇ ਬਾਰੇ? ਵੀ ਜੀ ਮੇਰੀ ਹੱਥ ਬੰਨ੍ਹ ਕੇ ਸਾਰੇ ਜੋ ਵੀ ਇਨਸਾਫ ਪਸੰਦ ਲੋਕ ਨੇ ਜੀ, ਚਾਹੇ ਇੱਥੇ ਬਰੈਂਪਟਨ ਰਹਿੰਦੇ ਆ ਜਾਂ ਨੇੜੇ ਦੇ ਸ਼ਹਿਰ ਕੈਲੇਡਨ, ਮੇਸੀਸਾਗਾ ਔਰ GTA ਏਰੀਆ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪਲੀਜ਼ ਕੱਲ ਨੂੰ ਇਸ ਇਵੈਂਟ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਿਓ, ਕਿਉਂਕਿ ਸਰਕਾਰਾਂ ਦੇ ਉੱਪਰ ਦਬਾਅ ਸਿਰਫ ਤੇ ਸਿਰਫ ਤਾਂ ਹੀ ਪਏਗਾ ਜੇ ਉਹ ਦੇਖਣਗੇ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਇਨਸਾਫ ਦੇ ਲਈ ਮੰਗ ਉਠਾ ਰਹੇ ਨੇ ਜੀ। ਤੇ ਸਾਡੀ ਇੱਕੋ ਹੀ ਮੰਗ ਹੈ ਕਿ ਇਸ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੈ, ਇਹਦੀ ਜਾਂਚ CBI ਦੇ ਥਰੂ ਹੋਵੇ ਜੀ, ਤਾਂ ਕਿ ਬਿਲਕੁਲ ਸੱਚ ਸਾਹਮਣੇ ਆਵੇ, ਲੋਕਾਂ ਨੂੰ ਸਾਰਿਆਂ ਨੂੰ ਸੱਚ ਪਤਾ ਚੱਲੇ ਜੀ। ਬਿਲਕੁਲ ਜੀ, ਤੁਹਾਡਾ ਭਾਜੀ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਸਾਡੇ ਸ਼ੋਅ ਦੇ ਉੱਤੇ ਆਉਣ ਲਈ, ਤੇ ਤੁਸੀਂ ਜਿਹੜੇ ਯਤਨ ਕਰ ਰਹੇ ਹੋ, ਕਿਉਂਕਿ ਜੇ ਅਸੀਂ ਇਹ ਸੋਚਾਂਗੇ ਕਿ ਅੱਜ ਕਿਸੇ ਹੋਰ ਨਾਲ ਧੱਕਾ ਹੋ ਰਿਹਾ ਹੈ ਤੇ ਉਹਦੇ ਲਈ ਨਹੀਂ ਬੋਲਾਂਗੇ, ਤਾਂ ਕੱਲ ਨੂੰ ਉਹ ਜਿਹੜਾ ਧੱਕਾ ਆ ਉਹ ਤੁਹਾਡੇ ਨਾਲ ਵੀ ਹੋ ਸਕਦਾ। ਤਾਂ ਇਹ ਜਿਹੜੀਆਂ ਘਟਨਾਵਾਂ ਇਸ ਸਮੇਂ ਪੰਜਾਬ 'ਚ ਹੋ ਰਹੀਆਂ ਆ, ਤਾਂ ਉਹਦੇ ਵਿੱਚ ਜੇ ਪੰਜਾਬ ਨੂੰ ਅਸੀਂ ਚਾਹੁੰਦੇ ਹਾਂ ਕਿ, ਚਾਹੇ ਪਿਛਲੇ ਦਿਨੀ ਜਿਸ ਤਰੀਕੇ ਦੇ ਨਾਲ ਇਨਕਾਊਂਟਰਾਂ ਦਾ ਦੌਰ ਪੰਜਾਬ ਦੇ ਵਿੱਚ ਚੱਲਿਆ ਕਿ ਨੌਜਵਾਨਾਂ ਨੂੰ ਫੇਰ ਇਨਕਾਊਂਟਰ ਕਰਕੇ ਤੇ ਮਾਰਨਾ, ਤੇ ਉਹ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਇਸ ਟਾਈਮ ਇੱਕ ਪੂਰੀ ਤਰ੍ਹਾਂ ਪੁਲਿਸ ਸਟੇਟ ਦਾ ਰੂਪ ਧਾਰਦਾ ਜਾ ਰਿਹਾ, ਤੇ ਜਿਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਨੇ ਉਹ ਪੁਲਿਸ ਦੀ ਸ਼ਹਿ ਦੇ ਨਾਲ, ਜਿਹੜੇ ਗੁੰਡੇ ਜਿਸ ਤਰ੍ਹਾਂ ਵਿਹਾਰ ਕਰਦੇ ਹੁੰਦੇ ਆ, ਉਸ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਇਸ ਟਾਈਮ ਪੋਲਿਟਿਕਸ ਆ ਜਾਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਆ, ਉਹ ਉਸ ਤਰੀਕੇ ਦੇ ਨਾਲ ਚੱਲ ਰਹੀ ਆ। ਤੇ ਉਹਦੇ ਵਿੱਚ ਜਿਹੜੇ ਲੋਕ ਕੋਈ ਇਮਾਨਦਾਰੀ ਦੇ ਨਾਲ, ਆਪਣੇ ਅਖਲਾਕ ਦੇ ਨਾਲ, ਆਪਣੀ ਇੱਜ਼ਤ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਤਾਂ ਜਿਸ ਤਰੀਕੇ ਦਾ ਗਗਨਦੀਪ ਸਿੰਘ ਰੰਧਾਵਾ ਦੇ ਨਾਲ ਜੋ ਵਾਪਰਿਆ, ਜੋ ਸਟੈਪ ਉਹਨਾਂ ਨੂੰ ਚੁੱਕਣਾ ਪਿਆ, ਜਾਂ ਹਜੇ ਜੋ ਜਾਂਚ ਦਾ ਵਿਸ਼ਾ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਆ ਉਹ ਹੋਈ ਆ, ਤਾਂ ਇਹ ਸਾਰਾ ਕੁਝ ਜਿਹੜਾ ਆ ਉਹ ਇਹ ਘਟਨਾਵਾਂ ਉਦੋਂ ਹੀ ਰੁਕ ਸਕਦੀਆਂ ਨੇ ਜੇ ਪੰਜਾਬ ਦੇ ਵਿੱਚ ਇੱਕ ਓਵਰਆਲ ਜਿਹੜਾ ਅਸੀਂ ਕਹਿੰਦੇ ਆ ਵੀ ਇੱਥੇ ਹੁਣ ਜੇ ਜਿਵੇਂ ਮਕੈਨੀਕਲ ਟਰਮਸ 'ਚ ਗੱਲ ਕਰਨੀ ਹੋਵੇ, ਕਿ ਹੁਣ ਇਹ ਨਹੀਂ ਹੈ ਕਿ ਤੁਸੀਂ ਕੋਈ ਜਿਹੜਾ ਇੰਜਣ ਦਾ ਪੁਰਜਾ ਆ ਉਹਨੂੰ ਬਦਲ ਕੇ ਤੇ ਤੁਸੀਂ ਗੱਡੀ ਜਿਹੜੀ ਆ ਉਹ ਚਲਾ ਸਕਦੇ ਹੋ। ਹੁਣ ਤੁਹਾਨੂੰ ਨਵਾਂ ਇੰਜਣ ਰੱਖਣਾ ਪੈਣਾ ਹੈ, ਉੱਥੇ ਸਾਰਾ ਜਿਹੜਾ ਸਿਸਟਮ ਦਾ ਓਵਰਹਾਲ ਆ ਉਹ ਕਰਨਾ ਪੈਣਾ ਹੈ। ਤਾਂ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਾਈ ਦੇ ਨਾਲ ਗੱਲਬਾਤ ਹੋਈ ਹੈ ਕਿ ਪੰਜਾਬ ਦੇ ਲੋਕ ਜਿਹੜੇ ਵਿਦੇਸ਼ਾਂ 'ਚ ਬੈਠੇ ਆ, ਜਿਹੜਾ ਕਿ ਜਿਨ੍ਹਾਂ ਦਾ ਵੱਡਾ ਅਸਰ ਆ ਪੰਜਾਬ ਦੇ ਸਮਾਜ ਦੇ ਉੱਤੇ, ਪੰਜਾਬ ਦੀ ਸਿਆਸਤ ਦੇ ਉੱਤੇ, ਤਾਂ ਉਹ ਲੋਕ ਹੁਣ ਹੱਥ ਤੇ ਹੱਥ ਧਰ ਕੇ ਨਾ ਬੈਠਣ, ਕਿਉਂਕਿ ਜੇ ਪਿਛਲੀ ਵਾਰ ਦਾ ਉਹਨਾਂ ਦਾ ਜਿਹੜਾ ਯਤਨ ਆ ਉਹਦੇ ਸਿੱਟੇ ਅੱਜ ਅਸੀਂ ਦੇਖ ਰਹੇ ਹਾਂ ਆਪ ਦੇ ਰੂਪ ਦੇ ਵਿੱਚ। ਪਰ ਅਸੀਂ ਕਹਿ ਸਕਦੇ ਹਾਂ ਕਿ ਜੇ ਗਲਤੀ ਵੀ ਹੋਈ ਆ ਤਾਂ ਉਸ ਗਲਤੀ ਨੂੰ ਦਰੁਸਤ ਕਰਨ ਦੀ ਵੀ ਹੁਣ ਸਾਡੀ ਜ਼ਿੰਮੇਵਾਰੀ ਆ,
ਤੇ ਅਸੀਂ ਆਪਣਾ ਪੰਜਾਬ ਜਿਹੜਾ ਆ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸੰਘਰਸ਼ਾਂ 'ਚੋਂ ਹੀ ਲੰਘਦਾ ਆਇਆ ਤੇ ਆਪਣੀ ਹੋਂਦ ਬਚਾ ਰਿਹਾ ਤੇ ਪੰਜਾਬ ਦੀ ਹੋਂਦ ਨੂੰ ਸੁਰੱਖਿਅਤ ਕਰਨ ਲਈ, ਉਹਦਾ ਇੱਕ ਚੰਗਾ ਭਵਿੱਖ ਸਾਰਨ ਲਈ ਜਿਹੜੇ ਅਗਲੇ ਯਤਨ ਆ ਉਹ ਅਸੀਂ ਮਿਲ ਕੇ ਕਰੀਏ। ਤੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਆ ਬੇਇਨਸਾਫੀ ਦੇ ਖਿਲਾਫ, ਧੱਕਿਆਂ ਦੇ ਖਿਲਾਫ, ਤੇ ਉਹਦੇ ਵਿੱਚ ਸਾਰੇ ਸਾਂਝੇ ਤੌਰ ਤੇ ਸ਼ਾਮਲ ਹੋਈਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।